301 ਦੇ ਵਿੱਚ ਹੈ ਸੱਜਣੋ ਅੱਜ ਅਲਵੀ ਸਾਹਿਬ ਦਾ ਡੇਰਾ। 301 ਦੇ ਵਿੱਚ ਹੈ ਮਿੱਤਰੋ ਇਹ ਅਲਵੀ ਸਾਹਿਬ ਦਾ ਡੇਰਾ। ਉਹ ਦਿਲ ਨੂੰ ਤਾਜ਼ਗੀ ਮਿਲ ਜਾਂਦੀ ਏ ਉਹ ਜਦ ਵੀ ਪਾਈਏ ਫੇਰਾ। ਓਏ ਰੂਹ ਨੂੰ ਤਾਜ਼ਗੀ ਮਿਲ ਜਾਂਦੀ ਏ ਇੱਥੇ ਜਦ ਵੀ ਪਾਈਏ ਫੇਰਾ। ਸ਼ਰੀਅਤ ਦੇ ਪਾਬੰਦ ਸੀ ਇਹੋ ਵੇਖਣਾ ਮੇਰਾ। ਓਏ ਇੱਥੇ ਸਦਾ ਹੀ ਚਾਨਣ ਰਹਿੰਦਾ ਹੁੰਦਾ ਨਹੀਂ ਕਦੀ ਵੀ ਹਨੇਰਾ। 301 ਦੇ ਵਿੱਚ ਹੈ ਯਾਰੋ। ਮੱਖਣ ਜੱਟ ਜੀ ਦੇਸ਼ ਪੰਜਾਬ ਦਾ ਬਜ਼ੁਰਗਾਂ ਵਾਲਾ ਕਲਚਰ ਲੈ ਕੇ ਹਾਜ਼ਰ ਜੀ। ਅੱਜ ਜਨਾਬ ਮੈਂ ਮੁਹੰਮਦ ਇਲਿਆਸ ਤੇ ਮੁਹੰਮਦ ਬੂਟੇ ਦੇ ਨਾਲ 301 ਦੇ ਡੇਰੇ ਜਨਾਬ ਆਸ਼ਕੇ ਰਸੂਲ ਹਜ਼ਰਤ ਗੁਲਾਮ ਰਸੂਲ ਅਲਵੀ ਸਾਹਿਬ ਰਹਿਮਤੁल्लाह अलैह ਉਹਨਾਂ ਦੀ ਦਰਗਾਹ ਪਾਕ 'ਤੇ ਹਾਜ਼ਰੀ ਦਿੱਤੀ। ਤੁਸੀਂ ਯਕੀਨ ਕਰੋ ਕਿ ਇੱਥੇ ਆ ਕੇ ਅਜਿਹਾ ਸਕੂਨ ਮਿਲਿਆ ਜਿਵੇਂ ਜ਼ਿੰਦਗੀ 'ਚ ਉਹਨਾਂ ਦੀ ਸੰਗਤ ਕਰਕੇ ਸਕੂਨ ਮਿਲਦਾ ਸੀ ਉਹੀ ਖੁਸ਼ਬੂ ਅੱਜ ਆਈ। ਇੱਥੋਂ ਪਤਾ ਇਹ ਲੱਗਦਾ ਕਿ ਜਿਹੜੇ ਲੋਕ ਅੱਲਾਹ ਪਾਕ ਅਤੇ ਨਬੀ ਕਰੀਮ ਦੀ ਸ਼ਰੀਅਤ ਦੇ ਮੁਤਾਬਕ ਜ਼ਿੰਦਗੀ ਗੁਜ਼ਾਰ ਕੇ ਗਏ ਆ ਉਹਨਾਂ ਦੇ ਜਿੱਥੇ ਆਖਰੀ ਮੁਕਾਮ ਬਣ ਜਾਂਦੇ ਆ ਉੱਥੇ ਵੀ ਅੱਲਾ ਦੀ ਜ਼ਾਤ ਸਕੂਨ ਨਾਜ਼ਲ ਫਰਮਾ ਦਿੰਦੀ ਆ। ਅਤੇ ਮੈਂ ਕਹਾਂਗਾ ਕਿ ਅਲਵੀ ਸਾਹਿਬ ਹੋਰਾਂ ਦੀ ਕਰਾਮਤ ਇਹ ਨਹੀਂ ਹੈਗੀ ਕਿ ਉਹਨਾਂ ਨੇ ਅਗਰ ਇੱਥੇ ਪੜਾਓ ਕੀਤਾ ਤਾਂ ਉਹਦਾ ਪਾਣੀ ਮਿੱਠਾ ਹੋ ਗਿਆ, ਜਾਂ ਇਹ ਕਰਾਮਤ ਨਹੀਂ ਹੈਗੀ ਕਿ ਲੱਖਾਂ ਲੋਕਾਂ ਦੇ ਹੱਕ 'ਚ ਦੁਆਵਾਂ ਕੀਤੀਆਂ ਕਬੂਲੀਅਤ ਦਾ ਸ਼ਰਫ ਲੈ ਗਏ। ਉਹਨਾਂ ਦੀ ਅਸਲ ਕਰਾਮਤ ਇਹ ਆ ਕਿ ਉਹਨਾਂ ਨੇ 93 ਸਾਲ ਦੀ ਉਮਰ 'ਚ 93 ਸਾਲ ਉਮਰ ਪਾਈ ਅਤੇ 1986 ਤੋਂ ਲੈ ਕੇ 2022 ਤੱਕ ਉਹਨਾਂ ਦੀ ਜ਼ਿੰਦਗੀ ਸਾਡੇ ਸਾਹਮਣੇ ਆ। ਇੰਨੇ ਅਰਸੇ 'ਚ ਉਹਨਾਂ ਦਾ ਇੱਕ ਕੰਮ ਵੀ ਸ਼ਰੀਅਤ ਤੋਂ ਬਾਹਰ ਨਹੀਂ ਦੇਖਿਆ, ਸ਼ਰੀਅਤ ਤੋਂ ਬਾਹਰ ਜ਼ਿੰਦਗੀ ਨਹੀਂ ਗੁਜ਼ਾਰੀ, ਉਹਨਾਂ ਦਾ ਇੱਕ ਅਮਲ ਵੀ ਸ਼ਰੀਅਤ ਤੋਂ ਬਾਹਰ ਨਹੀਂ। ਉਹ ਮੇਰੇ ਦੇਸ਼ ਦੇ ਵਾਸੀਓ ਅਸਲ ਕਰਾਮਤ ਇਹ ਆ ਤੁਸੀਂ ਝੂਠੀਆਂ ਕਰਾਮਤਾਂ ਦੇ ਮਗਰ ਲੱਗੇ ਹੋਏ ਆ, ਸ਼ੋਭਤਾਬਾਜ਼ਾਂ ਦੇ ਮਗਰ ਲੱਗੇ ਹੋਏ ਆ। ਨਹੀਂ ਨਹੀਂ ਨਹੀਂ, ਮੇਰੇ ਨਬੀ ਨੇ ਫਰਮਾਤਾ ਕਿ ਅਗਰ ਕੋਈ ਹਵਾ 'ਚ ਵੀ ਉੱਡੇ ਅਤੇ ਮੇਰੀ ਸ਼ਰੀਅਤ ਦਾ ਪਾਬੰਦ ਨਾ ਹੋਵੇ ਵਲੀ ਨਾ ਮੰਨੀ। ਇਹ ਉਹ ਲੋਕ ਆ ਜਿਨ੍ਹਾਂ ਨੇ ਸ਼ਰੀਅਤ ਮੁਹੰਮਦੀਆ ਦੀ ਪਾਸਦਾਰੀ 'ਚ ਜ਼ਿੰਦਗੀ ਗੁਜ਼ਾਰੀ। ਤੋ ਅੱਜ ਮੈਂ ਹਾਜ਼ਰੀ ਦਿੱਤੀ, ਇਸ ਚੀਜ਼ ਦਾ ਮੈਨੂੰ ਰਸ਼ਕਾ ਫਖਰ ਆ। ਅੱਲਾ ਦੀ ਜ਼ਾਤ ਇਹਨਾਂ ਦੇ ਦਰਜਾਤ ਬੁਲੰਦ ਕਰੇ, ਇਹਨਾਂ ਦੇ ਵਾਸਤੇ ਵਸੀਲੇ ਨਾਲ ਸਾਡੀ ਮੁਸ਼ਕਲਾਤ ਹੱਲ ਕਰੇ। ਅੱਲਾ ਪਾਕ ਸੁਣਨ ਵਾਲਾ, ਅੱਲਾ ਪਾਕ ਦੇਣ ਵਾਲਾ, ਇਹ ਲੋਕ ਰਹਿਨੁਮਾਈ ਕਰਕੇ ਗਏ। ਅੱਲਾ ਇਹਨਾਂ ਨੂੰ ਅਜਰ ਦੇਵੇ। ਮੱਖਣ ਜਾਨ ਨੂੰ ਇਜਾਜ਼ਤ ਦਿਓ। ਅਸਲਾਮ ਵਾਲੇਕੁਮ। ਅੱਲਾ